ਕਦੀਮ ਲਾਹੌਰ ਜੋ ਕਿ ਚਾਰ ਦੀਵਾਰੀ ਦੇ ਅੰਦਰ ਸੀ। ਇਹਦੇ 12 ਦਰਵਾਜ਼ੇ ਤੇ 13ਵੀਂ ਮੋਰੀ ਸੀ। ਟਕਸਾਲੀ ਗੇਟ ਇਹਨਾਂ ਵਿੱਚੋਂ ਇੱਕ ਹੈ। ਲਾਹੌਰ ਤੇ ਅਕਬਰ ਮੁਗਲ ਦਾ ਰਾਜ, ਫਿਰ ਮਹਾਰਾਜਾ ਰਣਜੀਤ ਸਿੰਘ ਦਾ ਪੰਜਾਬੀ ਰਾਜ ਤੇ ਈਸਟ ਇੰਡੀਆ ਕੰਪਨੀ ਦਾ ਬ੍ਰਿਟਿਸ਼ ਰਾਜ। ਲੋਕ ਅੱਜ ਵੀ ਉਸ ਦੌਰ ਦੀਆਂ ਨਿਸ਼ਾਨੀਆਂ ਵੇਖ ਕੇ ਤਾਰੀਖ ਨੂੰ ਯਾਦ ਕਰਦੇ ਨੇ ਤੇ ਇਹਦੀ ਖੂਬਸੂਰਤੀ ਦੇ ਬਾਰੇ ਕਿੱਸੇ ਸੁਣਾਉਂਦੇ ਨੇ ਤੇ ਤਾਰੀਖਦਾਨਾਂ ਕਈ ਕਿਤਾਬਾਂ ਲਿਖੀਆਂ। 12 ਦਰਵਾਜ਼ਿਆਂ ਵਿੱਚੋਂ ਇੱਕ ਮੋਰੀ ਸੀ ਜੋ ਕਿ ਬਾਅਦ ਵਿੱਚ ਇਹਨੂੰ ਵੀ ਦਰਵਾਜ਼ਾ ਬਣਾ ਦਿੱਤਾ ਗਿਆ, ਜੋ ਅੱਜਕੱਲ ਮੋਰੀ ਗੇਟ ਦੇ ਨਾਂ ਤੋਂ ਜਾਣਿਆ ਜਾਂਦਾ ਹੈ। ਇਹਨਾਂ ਦਰਵਾਜ਼ਿਆਂ ਵਿੱਚੋਂ ਕੁਝ ਮੌਜੂਦ ਨੇ ਤੇ ਬਾਕੀਆਂ ਨੂੰ ਵੇਲੇ ਨੇ ਖਾ ਲਿਆ। ਅਸੀਂ ਅੱਜ ਟਕਸਾਲੀ ਗੇਟ ਬਾਰੇ ਗੱਲ ਕਰਾਂਗੇ, ਜਿਹਨੂੰ ਮੁਗਲ ਦੌਰ ਵਿੱਚ ਸ਼ਾਹੀ ਮੁਹੱਲਾ ਤੇ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਵਿੱਚ ਹੀਰਾ ਮੰਡੀ ਤੇ ਬ੍ਰਿਟਿਸ਼ ਦੌਰ ਵਿੱਚ ਰੈੱਡ ਲਾਈਟ ਏਰੀਆ ਕਿਹਾ ਗਿਆ ਤੇ ਕਿਸੇ ਨੇ ਇਹਨੂੰ ਬਾਜ਼ਾਰੇ ਹੁਸਨ ਵੀ ਆਖਿਆ। ਹਾਂਜੀ, ਇਹ ਹੈ ਟਕਸਾਲੀ ਗੇਟ, ਜਿਹਦਾ ਨਾਂ ਸੁਣਦਿਆਂ ਹੀ ਲੋਕਾਂ ਦੇ ਦਿਮਾਗ ਵਿੱਚ ਅਜੀਬੋ-ਗਰੀਬ ਖਿਆਲ ਆਉਂਦੇ ਨੇ। ਇਸ ਟਕਸਾਲੀ ਗੇਟ ਦੀਆਂ ਰੰਗੀਨੀਆਂ ਜਾਂ ਤਵਾਇਫਾਂ ਦਾ ਜ਼ਿਕਰ ਵੀ ਹੋਵੇਗਾ, ਪਰ ਅੱਜ ਅਸੀਂ ਸਿਰਫ ਤਾਰੀਖ ਤੇ ਇੱਕ ਝਾਤ ਪਾਵਾਂਗੇ। ਪਹਿਲੇ ਇਹਦੇ ਨਾਂ ਵੱਲ ਆਉਂਦੇ ਹਾਂ। ਕਨ੍ਹਈਆ ਲਾਲ ਦੀ ਕਿਤਾਬ ਤਾਰੀਖੇ ਲਾਹੌਰ ਮੁਤਾਬਿਕ ਮਹਾਰਾਜਾ ਰਣਜੀਤ ਸਿੰਘ ਸਮੇਂ ਇੱਥੇ ਟਕਸਾਲ ਸੀ, ਇਸੇ ਕਾਰਨ ਇਹਦਾ ਨਾਂ ਟਕਸਾਲੀ ਦਰਵਾਜ਼ਾ ਪਿਆ। ਤੁਸੀਂ ਲੇਡੀ ਵਿਲਿੰਗਟਨ ਦੇ ਨਾਲ ਰਸਤੇ ਚੋਂ ਅੰਦਰ ਆਉਂਦੇ ਹੋ ਤੇ ਇੱਥੇ ਨਾਲ ਹੀ ਟਕਸਾਲ ਦੀ ਬਿਲਡਿੰਗ ਸੀ, ਜੋ ਅੱਜ ਇੱਥੇ ਨਹੀਂ, ਸਿਰਫ ਇੱਕ ਤਖਤੀ ਲੱਗੀ ਹੋਈ ਹੈ ਜਿਹਦੇ ਉੱਤੇ ਲਿਖਿਆ ਹੈ ਟਕਸਾਲੀ ਗੇਟ। ਇਹ ਮੁਹੱਲਾ ਕਾਫੀ ਚਿਰ ਤੋਂ ਸ਼ਰੀਫ ਲੋਕਾਂ ਦੇ ਆਉਣ ਦੀ ਜਗ੍ਹਾ ਨਹੀਂ ਸੀ ਸਮਝਿਆ ਜਾਂਦਾ, ਪਰ 2011 ਵਿੱਚ ਇੱਥੇ ਫੂਡ ਸਟਰੀਟ ਬਣਾਈ ਗਈ, ਜਿਹਦੇ ਨਾਲ ਇਸ ਥਾਂ ਨੂੰ ਨਵਾਂ ਜੀਵਨ ਮਿਲਿਆ। ਜਿਵੇਂ ਤੁਸੀਂ ਉੱਥੇ ਦਾਖਲ ਹੁੰਦੇ ਹੋ ਜਿੱਥੇ ਟਕਸਾਲੀ ਗੇਟ ਮੌਜੂਦ ਸੀ, ਤੇ ਨਾਲ ਹੀ ਬੱਗੀ ਮਾਰਕੀਟ ਹੈ ਤੇ ਨਾਲ ਹੀ ਬੱਗੀਆਂ ਵਾਲੇ ਵੇਲੇ ਨੇ ਇਹਨਾਂ ਬੱਗੀਆਂ ਨੂੰ ਆਮ ਸਵਾਰੀ ਤੋਂ ਸਿਰਫ ਸ਼ਾਦੀ ਵਿਆਹ ਤੱਕ ਸੀਮਿਤ ਕਰ ਦਿੱਤਾ ਹੈ। ਕਦੀ ਇਹ ਟਾਂਗੇ ਤੇ ਬੱਗੀਆਂ ਲਾਹੌਰ ਦੀਆਂ ਸੜਕਾਂ ਦਾ ਸ਼ਿੰਗਾਰ ਸਨ, ਪਰ ਹੁਣ ਇਹਨਾਂ ਦੀ ਥਾਂ ਮੋਟਰਸਾਈਕਲ ਰਿਕਸ਼ੇ ਤੇ ਆਟੋ ਰਿਕਸ਼ੇ ਦਿਸਦੇ ਨੇ। ਇੱਥੋਂ ਥੋੜ੍ਹੀ ਵਿੱਥ ਤੇ ਇਹ ਨਿੱਕਾ ਜਿਹਾ ਕਮਰਾ ਆਪਣੇ ਅੰਦਰ ਇੱਕ ਜ਼ਮਾਨਾ ਸਮੋ ਕੇ ਬੈਠਾ ਹੈ। ਇਹ ਦਾਮਨ ਅਕੈਡਮੀ ਹੈ ਤੇ ਇੱਥੇ ਪੰਜਾਬੀ ਦੇ ਮਹਾਨ ਸ਼ਾਇਰ ਉਸਤਾਦ ਦਾਮਨ ਰਹਿੰਦੇ ਸਨ, ਜਿਨ੍ਹਾਂ ਦੇ ਕੁਝ ਸ਼ੇਰ ਨੇ। ਜਾਗਣ ਵਾਲਿਆ ਰੱਜ ਕੇ ਲੁੱਟਿਆ ਏ, ਸੋਏ ਤੁਸੀਂ ਵੀ ਹੋ ਸੋਏ ਅਸੀਂ ਵੀ ਹਾਂ, ਲਾਲੀ ਅੱਖੀਆਂ ਦੀ ਪਈ ਦੱਸਦੀ ਏ, ਰੋਏ ਤੁਸੀਂ ਵੀ ਹੋ ਰੋਏ ਅਸੀਂ ਵੀ ਹਾਂ, ਇਸ ਆਜ਼ਾਦੀ ਬਰਬਾਦੀ ਦੇ ਹੱਥੋਂ ਲੁੱਟੇ ਤੁਸੀਂ ਵੀ ਹੋ ਲੁੱਟੇ ਅਸੀਂ ਵੀ ਹਾਂ। ਉਸਤਾਦ ਦਾਮਨ ਦੇ ਸ਼ਾਗਿਰਦ ਸਾਈਂ ਅਖਤਰ ਲਾਹੌਰੀ, ਜਿਨ੍ਹਾਂ ਦੀਆਂ ਕੁਝ ਸਤਰਾਂ ਨੇ ਕਿ ਅੱਲਾ ਮੀਆਂ ਥੱਲੇ ਆ ਆਪਣੀ ਦੁਨੀਆ ਵੇਂਦਾ ਜਾ, ਜਾਂ ਅਸਮਾਨੋ ਰਿਜ਼ਕ ਵਰਾ ਜਾਂ ਫਿਰ ਕਰਜ਼ਾ ਮੁੱਕ ਮੁਕਾ। ਅੱਲਾ ਮੀਆਂ ਥੱਲੇ ਆ ਤੈਨੂੰ ਧੀ ਵਿਆਹਣੀ ਪੈਂਦੀ, ਨਾਨਕੀ ਸ਼ੱਕ ਬਣਾਣੀ ਪੈਂਦੀ, ਰੁੱਸੀ ਭੈਣ ਮਨਾਣੀ ਪੈਂਦੀ, ਲੱਥ ਜਾਂਦੇ ਸਭ ਤੇਰੇ ਚਾ, ਅੱਲਾ ਮੀਆਂ ਥੱਲੇ ਆ। ਔਰ ਸਾਈਂ ਅਖਤਰ ਲਾਹੌਰੀ ਜੀ ਦੀ ਲਾਹੌਰ ਤੇ ਇੱਕ ਤਵੀਲ ਨਜ਼ਮ ਹੈ, ਜਿਹਦੀਆਂ 2 ਲਾਈਨਾਂ ਤੁਹਾਡੇ ਅੱਗੇ ਪੇਸ਼ ਕਰਨੇ ਆ ਕਿ ਮੇਰੇ ਲਾਹੌਰ ਦੇ ਵੇਖ ਨਜ਼ਾਰੇ, ਮੇਰੇ ਲਾਹੌਰ ਦੇ ਵੇਖ ਨਜ਼ਾਰੇ, ਸਦਰਾਂ ਨਾਲ ਖਿਡੌਣੇ ਵੇਖਣ ਪੈਰ ਜਿਨ੍ਹਾਂ ਦੇ ਭਾਰੇ, ਮੇਰੇ ਲਾਹੌਰ ਦੇ ਵੇਖ ਨਜ਼ਾਰੇ, ਮੇਰੇ ਲਾਹੌਰ ਦੇ ਵੇਖ ਨਜ਼ਾਰੇ। ਤੇ ਸਾਈਂ ਅਖਤਰ ਲਾਹੌਰੀ ਜੀ ਦੇ ਸ਼ਾਗਿਰਦ ਉਸਤਾਦ ਨਸੀਰ ਅਹਿਮਦ, ਇਹਨਾਂ ਦਾ ਇੱਕ ਸ਼ੇਰ ਹੈ, ਚੁੱਪ ਕਰ ਉਹਨੂੰ ਬੋਲਣ ਦੇ, ਚੁੱਪ ਕਰ ਜ਼ਾਤ ਪਛਾਣਨ ਦੇ। ਅੱਜਕੱਲ ਉਸਤਾਦ ਦਾਮਨ ਅਕੈਡਮੀ ਦੇ ਸੈਕਟਰੀ ਜਨਾਬ ਮੁਹੰਮਦ ਇਕਬਾਲ ਮੁਹੰਮਦ ਐਡਵੋਕੇਟ ਨੇ।
ਜੋ ਬਹੁਤਾ ਸਮਾਂ ਇੱਥੇ ਹੀ ਬਿਤਾਉਂਦੇ ਨੇ। ਇਹ ਕਰਮਾਂ ਵਾਲਾ ਕਮਰਾ ਪੰਜਾਬੀ ਦੇ ਕਲਾਸਿਕ ਸ਼ਾਇਰ ਸ਼ਾਹ ਹੁਸੈਨ ਯਾਨੀ ਕਿ ਮਾਧੋ ਲਾਲ ਹੁਸੈਨ ਦਾ ਹੁਜਰਾ ਵੀ ਰਿਹਾ ਹੈ। ਉਸਤਾਦ ਦਾਮਨ ਦੇ ਬੇਲੀ ਮਿੱਤਰ ਜੋ ਉਹਨਾਂ ਨੂੰ ਮਿਲਣ ਲਈ ਇੱਥੇ ਆਉਂਦੇ ਸਨ, ਉਹਨਾਂ ਵਿੱਚੋਂ ਕੁਝ ਨਾਂ ਫੈਜ਼ ਅਹਿਮਦ ਫੈਜ਼, ਹਬੀਬ ਜਾਲਬ, ਕਮਰ ਯੂਰਿਸ਼, ਅਦਾਕਾਰ ਮੁਹੰਮਦ ਅਲੀ, ਅਦਾਕਾਰ ਹਬੀਬ ਤੇ ਮਲਕਾ ਤਰੰਨਮ ਨੂਰ ਜਹਾਂ ਤੇ ਹੋਰ ਬਹੁਤ ਸਾਰੇ। ਇੱਥੇ ਇਲਮ ਤੇ ਫਨ ਦੀਆਂ ਮਹਿਫਲਾਂ ਜੰਮਦੀਆਂ ਸਨ। ਇੱਕ ਵਾਰੀ ਤੇ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਜੀ ਵੀ ਉਸਤਾਦ ਦਾਮਨ ਨੂੰ ਮਿਲਣ ਲਈ ਉਹਨਾਂ ਦੀ ਇਸ ਬੈਠਕ ਵਿੱਚ ਆਏ ਸਨ। ਮੁਗਲ ਸ਼ਹਿਨਸ਼ਾਹ ਅਕਬਰ ਦੇ ਦੌਰ ਵਿੱਚ ਲਾਹੌਰ ਹਿੰਦੁਸਤਾਨ ਦਾ ਮਰਕਜ਼ ਸੀ। ਉਸ ਵੇਲੇ ਹੀਰਾ ਮੰਡੀ ਨੂੰ ਸ਼ਾਹੀ ਮੁਹੱਲਾ ਕਿਹਾ ਜਾਂਦਾ ਸੀ, ਇਸ ਲਈ ਕਿ ਕਿਲੇ ਦੇ ਨਾਲ ਹੋਣ ਕਰਕੇ ਸ਼ਾਹੀ ਮੁਲਾਜ਼ਮ ਤੇ ਖਾਦਮ ਇੱਥੇ ਰਹਿੰਦੇ ਸਨ। ਨਾਲ ਹੀ ਮੁਗਲਾਂ ਦੇ ਬੱਚੇ ਅਦਬੋ-ਅਦਾਬ ਸਿੱਖਣ ਲਈ ਬਾਈਆਂ ਦੇ ਚੁਬਾਰਿਆਂ ਤੇ ਘੱਲੇ ਜਾਂਦੇ ਸਨ। ਮੁਗਲ ਫਾਰਸੀ ਤੇ ਬਾਈਆਂ ਹਿੰਦੀ ਬੋਲਦੀਆਂ ਸਨ, ਇਸ ਲਈ ਉਹਨਾਂ ਦੀ ਵਿੱਥ ਮੁਕਾਉਣ ਲਈ ਹਿੰਦੀ ਨੂੰ ਫਾਰਸੀ ਵਿੱਚ ਲਿਖਿਆ ਜਾਣਾ ਸ਼ੁਰੂ ਕੀਤਾ। ਇਹੋ ਹੀ ਅੱਗੇ ਚੱਲ ਕੇ ਉਰਦੂ ਬਣੀ। ਇੱਥੇ ਜ਼ਿਆਦਾਤਰ ਕੋਠੇ ਮੁਗਲ ਦੌਰ ਵਿੱਚ ਬਣੇ। ਮੁਗਲ ਦੌਰ ਸ਼ਾਹੀ ਮੁਹੱਲੇ ਦਾ ਸੁਨਹਿਰੀ ਦੌਰ ਸੀ, ਕਿਉਂਕਿ ਮੁਗਲ ਸ਼ਹਿਜ਼ਾਦੇ ਰਕਸ ਤੇ ਗਾਣੇ ਦੇ ਰਸੀਆ ਸਨ। ਇਸ ਲਈ ਦੂਜੇ ਇਲਾਕਿਆਂ ਵਿੱਚੋਂ ਵੀ ਸਾਜ਼ਿੰਦੇ, ਗਵਈਏ ਤੇ ਤਵਾਇਫਾਂ ਲਿਆ ਕੇ ਸ਼ਾਹੀ ਮੁਹੱਲੇ ਵਿੱਚ ਆਬਾਦ ਕੀਤੀਆਂ ਗਈਆਂ। ਜਦੋਂ ਮੁਗਲ ਰਾਜ ਦਾ ਜ਼ਵਾਲ ਸ਼ੁਰੂ ਹੋਇਆ ਤੇ ਨਾਲ ਹੀ ਇਹ ਸ਼ਾਹੀ ਮੁਹੱਲਾ ਵੀ ਉਜੜਨ ਲੱਗਾ। ਫਿਰ 1799 ਵਿੱਚ ਪੰਜਾਬੀ ਰਾਜ ਆਇਆ ਤੇ ਮਹਾਰਾਜਾ ਰਣਜੀਤ ਸਿੰਘ ਦੀ ਹਕੂਮਤ ਕਾਇਮ ਹੋਈ ਤੇ ਸ਼ਾਹੀ ਮੁਹੱਲੇ ਨੂੰ ਕੁਝ ਸਹਾਰਾ ਮਿਲਿਆ। ਮਹਾਰਾਜਾ ਦੇ ਦੌਰ ਵਿੱਚ ਲਾਹੌਰ ਇੱਕ ਨਵੀਂ ਸ਼ਾਨੋ ਸ਼ੌਕਤ ਨਾਲ ਉੱਭਰਿਆ ਤੇ ਇਹਦੀ ਸ਼ਾਹੀ ਰੌਣਕ ਵਾਪਸ ਆ ਗਈ। ਸਿੱਖ ਜਰਨੈਲ ਹੀਰਾ ਸਿੰਘ ਡੋਗਰਾ ਨੇ ਇੱਥੇ ਅਨਾਜ ਮੰਡੀ ਕਾਇਮ ਕੀਤੀ। ਇਸ ਕਰਕੇ ਇਸ ਮੁਹੱਲੇ ਦਾ ਨਾਂ ਹੀਰਾ ਸਿੰਘ ਦੇ ਨਾਂ ਤੋਂ ਹੀਰਾ ਮੰਡੀ ਬਣ ਗਿਆ। ਪਹਿਲੇ ਪਹਿਲ ਇਹਨੂੰ ਹੀਰਾ ਸਿੰਘ ਦੀ ਗੱਲਾ ਮੰਡੀ ਕਿਹਾ ਜਾਂਦਾ ਸੀ, ਪਰ ਫਿਰ ਹੌਲੀ-ਹੌਲੀ ਸਿਰਫ ਹੀਰਾ ਮੰਡੀ ਹੀ ਰਹਿ ਗਿਆ। ਤੁਹਾਨੂੰ ਟਕਸਾਲੀ ਗੇਟ ਵਿਜ਼ਿਟ ਜ਼ਰੂਰ ਕਰਨਾ ਚਾਹੀਦਾ ਹੈ। ਲਾਹੌਰ ਦੀ ਪੁਰਾਣੀ ਤਾਰੀਖ ਤੇ ਇਹਦੀ ਸ਼ਾਨੋ ਸ਼ੌਕਤ ਦੀ ਝਲਕ ਵੇਖਣ ਲਈ। ਇਹਦੇ ਨਾਲ ਹੀ ਲਾਹੌਰ ਦੇ ਰੰਗ ਤੇ ਸਕਾਫਤ ਵੇਖਣੀ ਬਹੁਤ ਜ਼ਰੂਰੀ, ਜੋ ਇੱਥੇ ਤੁਹਾਨੂੰ ਵੇਖਣ ਨੂੰ ਮਿਲਦੀ ਹੈ। ਜਦੀਦ ਲਾਹੌਰ ਦੇ ਬਾਨੀ ਸਰ ਗੰਗਾ ਰਾਮ ਵੀ ਕੁਝ ਚਿਰ ਇੱਥੇ ਰਹੇ ਤੇ ਇੱਥੇ ਮਲਕਾ ਤਰੰਨਮ ਨੂਰ ਜਹਾਂ ਦਾ ਘਰ ਵੀ ਹੈ, ਜੋ ਫੂਡ ਸਟਰੀਟ ਦੇ ਬਿਲਕੁਲ ਨਾਲ ਹੀ ਹੈ। ਇੱਥੇ ਪੰਜਾਬ ਤੇ ਹਿੰਦੁਸਤਾਨ ਦਾ ਬਹੁਤ ਪੁਰਾਣਾ ਸਿਨੇਮਾ ਪਾਕਿਸਤਾਨ ਟਾਕੀਜ਼ ਵੀ ਮੌਜੂਦ ਹੈ। 1908 ਵਿੱਚ ਇਸ ਸਿਨੇਮੇ ਦੀ ਸ਼ੁਰੂਆਤ ਹੋਈ। ਪਹਿਲੇ ਇਹਦਾ ਨਾਂ ਅਜ਼ੀਜ਼ ਥੀਏਟਰ ਸੀ, ਉਹਦੇ ਬਾਅਦ ਇਹਦਾ ਨਾਂ ਬਦਲ ਕੇ ਰਾਇਲ ਥੀਏਟਰ ਰੱਖਿਆ ਗਿਆ। ਫਿਰ ਪੰਜਾਬ ਦੀ ਵੰਡ ਮਗਰੋਂ ਇਹਦਾ ਨਾਂ ਪਾਕਿਸਤਾਨ ਟਾਕੀਜ਼ ਰੱਖਿਆ ਗਿਆ, ਜੋ ਅੱਜ ਵੀ ਇਸੇ ਨਾਂ ਤੋਂ ਜਾਣਿਆ ਜਾਂਦਾ ਹੈ। ਇੱਥੇ ਮੈਡਮ ਨੂਰ ਜਹਾਂ ਤੇ ਹੋਰ ਬਹੁਤ ਸਾਰੀਆਂ ਨਾਮਵਰ ਅਦਾਕਾਰਾਵਾਂ ਨੇ ਆਪਣੇ ਫਨ ਦਾ ਮੁਜ਼ਾਹਰਾ ਕੀਤਾ ਹੋਇਆ ਹੈ। ਪਾਕਿਸਤਾਨ ਟਾਕੀਜ਼ ਨਾਲ ਹੀ ਬਾਊ ਹੈਦਰ ਦੀ ਕਟੜੀ ਹੈ, ਜਿੱਥੇ ਉਰਦੂ ਦੇ ਵੱਡੇ ਅਫਸਾਨਾ ਨਿਗਾਰ ਗੁਲਾਮ ਅੱਬਾਸ ਰਹਿੰਦੇ ਸਨ। ਇਹਨਾਂ ਦੇ ਅਫਸਾਨੇ ਆਨੰਦੀ ਦਾ ਤਾਣਾ ਬਾਣਾ ਵੀ ਹੀਰਾ ਮੰਡੀ ਦੇ ਆਲੇ ਦੁਆਲੇ ਹੀ ਘੁੰਮਦਾ ਹੈ ਤੇ ਬਾਅਦ ਵਿੱਚ ਇਸੇ ਅਫਸਾਨੇ ਦੀ ਬੁਨਿਆਦ ਤੇ ਫਿਲਮ ਮੰਡੀ ਬਣਾਈ ਗਈ। ਅੰਦਰੂਨ ਟਕਸਾਲੀ ਮੌਸੀਕਾਰਾਂ ਦਾ ਮਰਕਜ਼ ਰਿਹਾ ਹੈ ਤੇ ਇੱਥੇ ਬਰੇ ਸਗੀਰ ਦੇ ਵੱਡੇ ਫਨਕਾਰਾਂ ਤੇ ਕਲਾਕਾਰਾਂ ਨੇ ਜਨਮ ਲਿਆ। ਸ਼ੇਖੂਪੁਰੀਆ ਬਾਜ਼ਾਰ ਪਾਕਿਸਤਾਨ ਦੀਆਂ ਜੁੱਤੀਆਂ ਦੀਆਂ ਮਾਰਕੀਟਾਂ ਵਿੱਚੋਂ ਇੱਕ ਵੱਡੀ ਮਾਰਕੀਟ ਹੈ, ਜਿੱਥੇ ਦੇਸੀ ਤੇ ਵਿਲਾਇਤੀ ਜੁੱਤੀਆਂ ਦੀ ਵੈਰਾਈਟੀ ਤੁਹਾਨੂੰ ਮਿਲਦੀ ਹੈ। ਤੁਹਾਨੂੰ ਮਿਊਜ਼ੀਕਲ ਇਨਸਟਰੂਮੈਂਟ ਦੀਆਂ ਦੁਕਾਨਾਂ ਵੀ ਵੇਖਣ ਨੂੰ ਮਿਲਣਗੀਆਂ, ਕਿਉਂਕਿ ਇਸ ਮੁਹੱਲੇ ਵਿੱਚ ਮੁਗਲ ਦੌਰ ਤੋਂ ਤਵਾਇਫਾਂ ਆਬਾਦ ਸਨ।
ਇਸ ਲਈ ਕੋਠਿਆਂ ਤੇ ਸਾਜ਼ੋ ਆਵਾਜ਼ ਦੀ ਮਹਿਫਲ ਹੋਣ ਕਰਕੇ ਸਾਜ਼ਾਂ ਦੀਆਂ ਦੁਕਾਨਾਂ ਦਾ ਕਾਰੋਬਾਰ ਵੀ ਚੰਗਾ ਸੀ। ਪਰ ਡਿਕਟੇਟਰ ਜ਼ਿਆਉਲ ਹੱਕ ਦੇ ਕਾਲੇ ਦੌਰ ਵਿੱਚ ਇੱਥੇ ਵੀ ਹਨੇਰਾ ਛਾ ਗਿਆ। ਇਸ ਤਰ੍ਹਾਂ ਤਗੜੀਆਂ ਤਵਾਇਫਾਂ ਲਾਹੌਰ ਦੇ ਪੋਸ਼ ਇਲਾਕਿਆਂ ਵਿੱਚ ਜਾ ਵਸੀਆਂ ਤੇ ਮਾੜੀਆਂ ਮਾੜੇ ਇਲਾਕਿਆਂ ਵਿੱਚ। ਇੰਜ ਪੂਰਾ ਲਾਹੌਰ ਸ਼ਾਹੀ ਮੁਹੱਲੇ ਦੀ ਲਪੇਟ ਵਿੱਚ ਆ ਗਿਆ ਤੇ ਸ਼ਾਹੀ ਮੁਹੱਲਾ ਬਾਜ਼ਾਰ ਦੀਆਂ ਦੁਕਾਨਾਂ ਵੀ ਉੱਜੜ ਗਈਆਂ। ਅਸੀਂ ਆਪਣੇ ਹੱਥੀਂ ਆਪਣੀ ਤਾਰੀਖ ਤੇ ਉਹਦੀਆਂ ਨਿਸ਼ਾਨੀਆਂ ਨੂੰ ਤੋੜ ਭੰਨ ਦਿੱਤਾ ਹੈ। ਇਸ ਤੋਂ ਬਾਅਦ ਜਿਹਦੀ ਜੋ ਮਰਜ਼ੀ ਆਇਆ ਲਿਖਿਆ ਗਿਆ ਤੇ ਪੰਜਾਬ ਤੇ ਪੰਜਾਬੀ ਬਾਰੇ ਲੋਕਾਂ ਦੇ ਦਿਮਾਗ ਵਿੱਚ ਜ਼ਹਿਰ ਘੋਲਿਆ ਗਿਆ। ਅੱਜ ਵੀ ਪੰਜਾਬ ਦੁਸ਼ਮਣ ਗੋਰੇ ਦੇ ਵਾਰਸ ਪੰਜਾਬ ਖਿਲਾਫ ਜ਼ਹਿਰ ਉਗਲ ਰਹੇ ਨੇ। ਇਹ ਸੀ ਨਿੱਕੀ ਜਿਹੀ ਟਕਸਾਲੀ ਗੇਟ ਦੀ ਕਹਾਣੀ। ਤੁਹਾਨੂੰ ਕਿੰਝ ਲੱਗੀ? ਆਪਣਾ ਇੱਕ ਕਮੈਂਟ ਜ਼ਰੂਰ ਕਰਿਆ ਜੇ। ਔਰ ਤੁਸੀਂ ਲਾਹੌਰ ਦੇ ਕਿਹੜੇ ਹਿੱਸੇ ਬਾਰੇ ਜਾਣਨਾ ਚਾਹੁੰਦੇ ਹੋ ਇਹ ਵੀ ਆਪਣੇ ਕਮੈਂਟ ਵਿੱਚ ਜ਼ਰੂਰ ਦੱਸੋ। ਬਹੁਤ ਸ਼ੁਕਰੀਆ।